टीवी ਦੇ ਨਾਲ ਮੈਂ ਤੁਹਾਡੀ ਹੋਸਟ ਇੰਸ਼ਾਲ ਤੇ ਤੁਸੀਂ ਵੇਖ ਰਹੇ ਹੋ ਲੋਕ ਬਾਜ਼ਾਰ। ਨਾਜ਼ਰੀਨ ਤੁਹਾਡੇ ਵਾਸਤੇ ਇੱਕ ਬਹੁਤ ਹੀ ਵਧੀਆ ਜਿਹਾ ਸਵਾਲ ਲੈ ਕੇ ਆਏ ਹਾਂ ਕਿ ਪੰਜਾਬੀ ਅਖਾਣ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋਗੇ। ਪੰਜਾਬੀ ਅਖਾਣ ਦੀ ਇਹ ਖੂਬੀ ਹੈ ਕਿ 5-7 ਲਫ਼ਜ਼ਾਂ ਦੇ ਵਿੱਚ ਹੀ ਬੜੀ ਤੋਂ ਵੱਡੀ ਗੱਲ ਬਿਆਨ ਕਰ ਦਿੰਦੇ ਨੇ ਤੇ ਸਦੀਆਂ ਦੀ ਹਕਮਤ ਦਾ ਇਹ ਨਿਚੋੜ ਪੰਜਾਬੀ ਅਖਾਣ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਨੇ, ਜਿਹਦੇ ਵਾਸਤੇ ਮੁਆਸ਼ਰੇ 'ਚ ਦਨਾਈ ਕੱਢਦੀ ਜਾ ਰਹੀ ਹੈ ਤੇ ਜ਼ਬਾਨ ਦਾ ਪੱਕਾ ਪੀੜਾ ਇਜ਼ਹਾਰ ਵੀ ਘੱਟ ਹੋ ਰਿਹਾ ਹੈ। ਨਾਜ਼ਰੀਨ ਅੱਜ ਅਸੀਂ ਲੋਕਾਂ ਕੋਲੋਂ ਪੁੱਛਾਂਗੇ ਕਿ ਉਹਨਾਂ ਨੂੰ ਕਿਹੜੇ ਅਖਾਣ ਯਾਦ ਨੇ ਤੇ ਸਾਡੇ ਪੁੱਛੇ ਗਏ ਅਖਾਣਾਂ ਦਾ ਉਹ ਕੀ ਮਤਲਬ ਦੱਸਦੇ ਨੇ। ਆਓ ਪੁੱਛੀਏ। अस्सलाम वालेकुम। वालेकुम अस्सलाम जी। की नाम है? मोहम्मद असलम। सजाद शाह। इरम रजिया सुब्बा मेरा नाम इमरान है। परवीन अख्तर रशीद अहमद। अच्छा अखान बारे पता है? नहीं बेटा। मुहावरा है पंजाबी ਦਾ ਕਿ ਸਰਫਾ ਕਰ ਸੁੱਤੀ ਤੇ ਆਟਾ ਖਾ ਗਈ ਕੁੱਤੀ। ਇਹਦਾ ਮਤਲਬ ਜਾਣਦੇ? नहीं मैं दा मतलब नहीं जानता। ਅੱਛਾ ਕੋਈ ਹੋਰ ਮੁਹਾਵਰਾ ਆਂਦਾ ਹੈ? नहीं और कोई किस तरह का मुहावरा था दसिए। ਪੰਜਾਬੀ ਦੇ ਕਿੰਨੇ ਮੁਹਾਵਰੇ ਨੇ ਕੋਈ ਵੀ ਨਹੀਂ ਆਂਦਾ। नहीं मैंने दसोगे तो आएगा ना। ਯਾਰ ਮੈਂ ਤਾਂ ਦੱਸਿਆ ਤੁਹਾਨੂੰ ਉਹਦਾ ਮਤਲਬ ਹੀ ਦੱਸ ਦਿਓ ਫਿਰ। नहीं बस यही है जो मैं तुसी मेरे को पूछा मैं दस देता नहीं मैं गलत मत दसा मैं गलत हो जाएगा ना। ਜਿਹੜਾ ਮੈਂ ਪੁੱਛਿਆ ਮਤਲਬ ਉਹਦਾ ਕੋਈ ਮਤਲਬ ਸਮਝ ਆਉਂਦਾ ਸੁਣ ਕੇ ਕੀ ਸਮਝ ਆਉਂਦੀ ਹੈ? बस यही है कि साडी पंजाबी जुबान बड़ी अच्छी है। पंजाबी बोलनी चाहिए हर इंसान को ठीक है ना। ते पंजाबी लोग भुल गए ने पंजाबी दा सिस्टम भी लोग भुल गए ने लेकिन पंजाबी सानू याद रखनी चाहिए साडा पंजाब है पंजाब जिंदाबाद। ਅੱਛਾ ਅਖਾਣ ਬਾਰੇ ਪਤਾ ਹੈ? ਖਾਨ ਬਾਰੇ ਤੁਸੀਂ ਕੀ ਪੁੱਛਣਾ? ਅਖਾਣ ਪੜਿਆ ਕੀ ਹੁੰਦਾ ਹੈ? ਅਖਾਨ ਹਾਂਜੀ। ਨਹੀਂ ਇਹ ਨਹੀਂ ਪਤਾ। ਮੁਹਾਵਰੇ ਦਾ ਪਤਾ ਕੀ ਹੁੰਦੇ ਨੇ? ਮੁਹਾਵਰੇ ਦਾ ਪਤਾ। ਉਹ ਆਂਦੇ ਨੇ ਕੋਈ ਇੱਕ ਸੁਣਾਓ। ਰੱਸੀ ਜਲ ਗਈ ਪੜ ਅੱਗੇ ਅੱਗੇ ਬਲ ਨਹੀਂ ਨਿਕਲਿਆ। ਪੂਰਾ ਇਕੱਠਾ ਸੁਣਾ ਦਿਓ। ਰੱਸੀ ਜਲ ਗਈ ਪਰ ਬਲ ਨਹੀਂ ਨਿਕਲਿਆ। ਇਹਦਾ ਮਤਲਬ ਕੀ ਹੁੰਦਾ ਹੈ? ਯਾਨੀ ਕਿ ਛੱਡ ਦਿਓ ਤੁਸੀਂ ਇਹਦਾ ਮਤਲਬ ਤੁਸੀਂ ਪੁੱਛ ਕੇ ਹੀ ਕਰਨਾ। ਨਹੀਂ ਸਾਨੂੰ ਵੀ ਦੱਸੋ ਮੈਨੂੰ ਨਹੀਂ ਪਤਾ ਮਤਲਬ। ਮੈਨੂੰ ਵੀ ਨਹੀਂ ਪਤਾ ਮਤਲਬ ਮੁਹਾਵਰਾ ਹੀ ਆਂਦਾ। ਅੱਛਾ ਬਸ ਮੁਹਾਵਰਾ ਆਂਦਾ ਮਤਲਬ ਨਹੀਂ ਹੋਤਾ ਪਤਾ ਬੋਲ ਦੇਣਾ ਹੈ ਬਸ। ਬੋਲ ਦੇਣਾ। ਆ ਇੱਕ ਸਵਾਲ ਹੈ ਮਿਸਾਲ ਮੁਹਾਵਰਾ ਹੈ ਕਿ ਸਰਫਾ ਕਰ ਸੁੱਤੀ ਤੇ ਆਟਾ ਖਾ ਗਈ ਕੁੱਤੀ। ਇਹਦਾ ਮਤਲਬ ਜਾਣਦੇ ਹੋ? ਨਹੀਂ ਇਹਦਾ ਮਤਲਬ ਐਡਾ ਗੂੜੀ ਪੰਜਾਬੀ ਨਹੀਂ ਸਾਨੂੰ ਆਉਂਦੀ ਹੈ। ਇਸ ਜਿਹੜੀ ਪੰਜਾਬੀ ਨਾ ਉਹ ਵੱਡਿਆਂ ਤੋਂ ਸਾਡੇ ਤੇ ਕਰਾਈ ਨਹੀਂ। ਅੱਛਾ ਇਹ ਸੁਣ ਕੇ ਕੀ ਜ਼ਹਿਨ ਚ ਆਉਂਦਾ ਕੋਈ ਤੇ ਕੁਝ ਸਮਝ ਆਉਂਦੀ ਹੋਈ? ਨਹੀਂ ਇਹ ਕਹਾਵਤ ਜਿਹੜੀ ਗਈ ਮੈਂ ਪਹਿਲੀ ਦਵਾਈ ਤੁਹਾਡੇ ਕੋਲ ਦੁਬਾਰਾ ਪੁੱਛੋ ਜ਼ਰਾ। ਸਰਫਾ ਕਰ ਸੁੱਤੀ ਤੇ ਆਟਾ ਖਾ ਗਈ ਕੁੱਤੀ। ਸਲਫਾ ਘਰ ਸੁੱਤੀ ਤੇ ਆਟਾ ਖਾ ਗਈ। ਇਹਦਾ ਕੋਈ ਐਡਾ ਮੁਹਾਵਰਾ ਸਾਡੀ ਸਮਝ ਚ ਨਹੀਂ ਆਉਂਦਾ। ਅੱਛਾ ਪਹਿਲੇ ਕਦੀ ਨਹੀਂ ਸੁਣਿਆ ਹੋਇਆ? ਨਹੀਂ ਪਹਿਲੇ ਨਹੀਂ ਕਦੇ ਸੁਣਿਆ। ਕੋਈ ਹੋਰ ਮੁਹਾਵਰਾ ਸੁਣਿਆ ਹੈ ਪੰਜਾਬੀ ਦਾ? ਹੋਰ ਕਈ ਮੁਹਾਵਰੇ ਹੈਗੇ ਨੇ ਕਿ ਪਿੰਡ ਵਸਿਆ ਨਹੀਂ ਤੇ ਪਹਿਲੇ ਹੀ ਪਿੰਡ ਵਸਿਆ ਤੇ ਚੱਕੇ ਪਹਿਲੇ ਚੱਕੇ ਪਹਿਲੇ। ਇਹ ਸਹੀ ਮੁਹਾਵਰੇ ਤੇ ਸੁਣੇ ਆ ਵੱਡਿਆਂ ਕੋਲ। ਜ਼ਾਤ ਦੀ ਕੋੜ ਕਿਲੀ ਤੇ ਛਤੀਰੀਆਂ ਨਾ ਜੱਬੇ। ਇਹਦਾ ਮਤਲਬ ਕੀ ਹੈ? ਇਹਨਾਂ ਨੇ ਇਹੀ ਕਿ ਇਨਸਾਨ ਦੀ ਔਕਾਤ ਜਿੰਨੀ ਹੋਵੇ ਉਹ ਆਪਣੇ ਤੋਂ ਵੱਡੇ ਕਰੇਗਾ ਤਾਂ ਜ਼ਾਰੀ ਗੱਲ ਹੈ। ਇਨਸਾਨ ਨੂੰ ਆਪਣੀ ਔਕਾਤ ਦੇਖਣੀ ਚਾਹੀਦੀ ਪਹਿਲੇ ਉਹ ਆਪਣੇ ਤੋਂ ਵੱਡਿਆਂ ਨਾਲ ਕਰੇਗਾ। ਔਕਾਤ ਦੇਖ ਕੇ ਪੈਰ ਫੁਲਾਣੇ। ਹਾਂਜੀ ਹਾਂਜੀ ਬਿਲਕੁਲ ਬਿਲकुल। ਇੱਕ ਅਖਾਣ ਹੈਗਾ ਕਿ ਸਰਫਾ ਕਰ ਸੁੱਤੀ ਤੇ ਆਟਾ ਖਾ ਗਈ ਕੁੱਤੀ। ਇਹਦਾ ਮਤਲਬ ਜਾਣਦੇ ਹੋ? नहीं ਕੋਈ ਮਿਸਾਲ ਕੋਈ ਸਮਝ ਆਂਦੀ ਕੀ ਸਮਝ ਆਂਦੀ ਹੈ ਸੁਣ ਕੇ? मतलब के सरपा बहुत कुछ मतलब मेहनत की किफायत शहरी की लेकिन कोई फायदा नहीं होया कुछ इस तरह ਸਰਫਾ ਕਰ ਸੁੱਤੀ ਆਟਾ ਖਾ ਗਈ ਕੁੱਤੀ। के सरफा करके ते फिर बचत की तो कुछ हासिल ना होया। ਅੱਛਾ ਹੋਰ ਕੋਈ ਆਂਦਾ ਤੁਹਾਨੂੰ ਅਖਾਣ? ਇਹਦੀ ਮਿਸਾਲ ਇਹੋ ਹੀ ਹੈ ਨਾ ਕਿ ਇਹਦੀ ਕੋਈ ਮਿਸਾਲ ਹੈ? ਇਹਦੀ ਮਿਸਾਲ ਇਹੋ ਹੀ ਹੈ ਨਾ ਕਿ ਇਮਰਾਨ ਖਾਨ ਨੂੰ ਦਿੱਤੇ ਵੋਟ ਤੇ ਨਵਾਜ਼ ਸ਼ਰੀਫ ਕਰਿਆ ਘੱਟ ਤੇ ਉਹ ਖਾ ਗਈ ਕੁੱਤੀ ਆਟਾ ਖਾ ਗਈ ਕੁੱਤੀ ਉਹ ਰਹਿ ਗਿਆ ਬਾਕੀ ਰਹਿ ਗਿਆ ਨਵਾਜ਼ ਸ਼ਰੀਫ। ਹਾਂ ਬਹੁਤ ਹੀ ਚੰਗੀ ਮਿਸਾਲ ਦਿੱਤੀ ਹੈ ਤੇ ਸਾਰਿਆਂ ਨੂੰ ਹੁਣ ਸਮਝ ਆ ਗਿਆ ਉਹਦਾ ਮਤਲਬ ਕੀ ਹੈ। ਸਰਫਾ ਕਰ ਸੁੱਤੀ ਆਟਾ ਖਾ ਗਈ ਕੁੱਤੀ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਬਾਜੀ ਕਿ ਅਸੀਂ ਮਿਹਨਤ ਕਰ ਕਰਕੇ ਮਰ ਗਏ ਅਸੀਂ ਤੇ ਆਟਾ ਉਹ ਖਾ ਗਏ ਸੁਸਰੀ ਸਾਡੇ ਕੋਲ ਛੱਡ ਗਏ ਨੇ। ਮਿਹਨਤ ਅਸੀਂ ਕਰਨ ਦੇ ਮਾਰ ਅਸੀਂ ਇਹ ਮਿਹਨਤਾਂ ਕਰ ਕਰਕੇ ਇਹ ਮਿਸਾਲ ਇਹੀ ਬਣਦੀ ਹੈ ਇਹਦੀ। ਇਸकी कोई और मिसाल है? ਨਹੀਂ ਬਾਜੀ ਹੋਰ ਕੋਈ ਨਹੀਂ ਮਿਸਾਲ ਇਹਦੀ ਹੈਗੀ ਤੁਹਾਡੀ ਮਿਹਰਬਾਨੀ। ਇਹ ਤੇ ਅਸੀਂ ਮਜ਼ਦੂਰੀਆਂ ਕਰਨ ਦੇ ਮਾਲਕ ਨੋਟ ਕਮਾ ਕੇ ਘਰਾਂ ਨੂੰ ਲਿਜਾਣਦੇ ਨੇ ਮਜ਼ਦੂਰਾਂ ਦੀਆਂ ਦਿਹਾੜੀਆਂ ਨਹੀਂ ਦੇ ਦਿੰਦੇ। ਸਰਫਾ ਕਰ ਸੁੱਤੀ ਆਟਾ ਖਾ ਗਈ ਕੁੱਤੀ। ਇਹਦਾ ਮਤਲਬ ਇਹ ਹੈਗਾ ਕਿ ਸਾਰੀ ਜ਼ਿੰਦਗੀ ਜਿਹੜਾ ਬੰਦਾ ਕੰਜੂਸੀ ਕਰਦਾ ਹੈ ਨਾ ਉਹਦਾ ਮਾਲ ਇਕੱਠਾ ਜਿਹੜਾ ਕੀਤਾ ਹੁੰਦਾ ਨਾ ਉਹ ਡਾਕੂ ਖਾਂਦੇ ਆ ਚੋਰ ਖਾਂਦੇ ਆ ਔਰ ਉਹ ਆਪ ਨਹੀਂ ਖਾ ਸਕਦਾ। यानी कंजूस इंसान जो जोड़दा ਉਹ ਤੇ ਆਪਣੇ ਪੱਲੇ ਵੀ ਨਹੀਂ ਬਚਦਾ। ਹੱਕ ਵੀ ਨਹੀਂ ਦਿੰਦਾ ਬਲਕਿ ਉਹ ਜ਼ਿੰਦਗੀ ਸਾਰੀ ਜ਼ਿੰਦਗੀ ਜਿਹੜਾ ਨਾ ਉਹ ਧੱਕੇ ਹੀ ਖਾਂਦਾ ਵਾ।
ਸਰਫਾ ਕਰ ਸੁੱਤੀ ਆਟਾ ਖਾ ਗਈ ਕੁੱਤੀ ਸੁਣੀ ਹੋਈ ਹੈ ਹਾਂਜੀ ਬਿਲਕੁਲ ਮਤਲਬ ਪਤਾ ਹੈ ਇਹਦਾ ਪਤਾ ਹੈ ਕੀ ਮਤਲਬ ਹੈ ਵੀ ਸਰਫਾ ਨਾ ਕਰੋ ਆਟਾ ਕੁੱਤੀ ਖਾ ਜਾਏ ਤੁਸੀਂ ਕੋਈ ਮਿਸਾਲ ਦੇਣਾ ਪਸੰਦ ਕਰੋਗੇ ਹਾਂਜੀ ਕੀ ਮਿਸਾਲ ਹੈ ਇਹ ਮਿਸਾਲ ਇਹ ਵੇ ਵੀ ਹੁਣ ਬਾਜ਼ਾਰ 'ਚ ਆਏ ਆ ਤੇ ਮਹਿੰਗਾਈ ਵੀ ਬਹੁਤ ਹੈ ਤੇ ਸਰਫਾ ਜੇ ਕੀਤਾ ਤੇ ਆਟਾ ਕੁੱਤੀ ਖਾ ਜਾਏ ਤੇ ਸਰਫਾ ਕਰਨ ਦੀ ਕੀ ਜ਼ਰੂਰਤ ਜਿਹੜੇ ਲੱਗਣੇ ਨੇ ਉਹ ਲੱਗਣੇ ਹੀ ਲੱਗਣੇ ਨੇ ਅੱਛਾ ਸਰਫਾ ਕੀ ਹੁੰਦਾ ਹੈ ਸਰਫਾ ਹੁੰਦਾ ਵੀ ਸਰਫਾ ਕਰੋ ਥੋੜਾ ਥੋੜਾ ਜੋੜੋ ਤੁਹਾਡੇ ਅੱਗੇ ਕੰਮ ਆਏਗਾ ਸਰਫਾ ਕਰ ਸੁੱਤੀ ਆਟਾ ਖਾ ਗਈ ਕੁੱਤੀ ਇਹਦਾ ਮਤਲਬ ਆਂਦਾ ਹੈ ਹਾਂਜੀ ਆਂਦਾ ਕੀ ਮਤਲਬ ਹੈ ਮਤਲਬ ਇਹ ਜਮਾ ਕਰ ਕਰਕੇ ਰੱਖਿਆ ਤੇ ਮਹਿੰਗਾਈ ਲੁੱਟ ਕੇ ਲੈ ਗਈ ਸਰਫਾ ਕਰ ਸੁੱਤੀ ਆਟਾ ਖਾ ਗਈ ਕੁੱਤੀ ਇਹਦਾ ਮਤਲਬ ਪਤਾ ਹੈ ਇਹ ਹੁਣ ਪੰਜਾਬੀ ਇਹਦੇ ਬੜੇ ਮਤਲਬ ਨਿਕਲਦੇ ਨੇ, ਸਾਨੂੰ ਤੇ ਇਹਨਾਂ ਦਾ ਮਤਲਬ ਦਾ ਨਹੀਂ ਪਤਾ, ਸਾਨੂੰ ਤੇ ਇਹ ਪਤਾ ਹੈ ਤੂੰ ਚੱਲ ਤੇ ਮੈਂ ਆਇਆ। ਇਹਦਾ ਮਤਲਬ ਕੋਈ ਮਤਲਬ ਤੇ ਆਂਦਾ ਹੋਏਗਾ ਮਤਲਬ ਇਹੀ ਹੈ ਕਿ ਉੱਚੀ ਕੋਠੀ ਨੀਵਾਂ ਮਕਾਨ ਘਸੀਟਾਂ ਵਾਲੀ ਗਲੀ ਬ੍ਰੇਕਾਂ ਵਾਲਾ ਬੂਆ ਚੱਕ ਝੁਮਰੇ ਲਾਮ ਕਤਾਲੀ ਤਹਿਸੀਲ ਲੁਧਰਾ ਵਾਲਾ ਜ਼ਿਲ੍ਹਾ ਮੁਦਰਾ ਵਾਲਾ ਪੀਰ ਕੇ ਬੜੇ ਆਖਣ ਆਂਦੇ ਨੇ ਲੇਕਿਨ ਜਿਹੜਾ ਮੈਂ ਪੁੱਛਿਆ ਉਹਦਾ ਮਤਲਬ ਨਹੀਂ ਤੁਸੀਂ ਦੱਸ ਰਹੇ ਤੁਸੀਂ ਆਪ ਸਮਝਦਾਰ ਹੋ, ਉਹਨਾਂ ਦਾ ਕੀ ਮਤਲਬ ਦੱਸ ਸਕਦੇ। ਗੱਲ ਨਹੀਂ ਕੋਈ ਹੋਰ ਆਂਦਾ ਕੋਈ ਚੰਗਾ ਵਧੀਆ ਜਿਹੜਾ ਬੜਾ ਮਸ਼ਹੂਰ ਇਹ ਕਹਿਣਾ ਕਿ ਦੁਆ ਕਰੋ ਅੱਜ ਤੋਂ ਕਸ਼ਮੀਰ ਸਾਡਾ ਆਜ਼ਾਦ ਹੋਵੇ। ਕਸ਼ਮੀਰ ਜਿਹੜਾ ਮੇਰਾ ਪ੍ਰੋਗਰਾਮ ਦੇਖ ਰਿਹਾ ਹੈ, ਸਭ ਨੂੰ ਆਜ਼ਾਦ ਹੋਵੇ ਕਿ ਕਸ਼ਮੀਰ ਸਾਡਾ ਆਜ਼ਾਦ ਹੋਣਾ ਚਾਹੀਦਾ। ਠੀਕ ਹੈ ਜੀ ਬਹੁਤ ਸ਼ੁਕਰੀਆ ਦੇ ਵਿੱਚ ਵਾਧਾ ਪਾਵੇ ਤੇ ਤੁਹਾਨੂੰ ਅੱਲਾ ਦਾ ਖੁਸ਼ੀਆਂ ਦੇਵੇ ਤੇ ਤੁਹਾਡੇ ਦਿਨ ਦੁਗਣੀ ਤੇ ਰਾਤ ਚੁਗਣੀ ਤੁਹਾਨੂੰ ਅੱਲਾ ਤਰੱਕੀ ਦੇਵੇ। ਅੱਛਾ ਜੀ ਤੇ ਨਾਜ਼ਰੀਨ ਬਾਗੇ ਜਨਾਹ 'ਚ ਜਦੋਂ ਅਸੀਂ ਕੁਝ ਦਿਨ ਪਹਿਲੇ ਇੰਟਰਵਿਊ ਕਰ ਰਹੇ ਸਨ ਤੇ ਸਾਨੂੰ ਇੱਕ ਬੰਦਾ ਮਿਲਿਆ ਸੀ ਤੇ ਉਹ ਅੱਜ ਅਸੀਂ ਇੱਥੇ ਆਏ ਹਾਂ ਤੇ ਉਹ ਇੱਥੇ ਵੀ ਮੌਜੂਦ ਹੈ ਤੇ ਆਓ ਜਰਾ ਇਹਨਾਂ ਦੇ ਨਾਲ ਗੱਲ ਕਰਨੇ ਆ ਫਿਰ ਤੋਂ। अस्सलाम वालेकुम। वालेकुम अस्सलाम। ਕੀ ਨਾਮ ਹੈ? फैसल अली। ਕੀ ਕਰਦੇ ਹੋ? मैं रंग कर रहा ਅੱਜ ਇੱਥੇ। ਕੁਝ ਦਿਨ ਪਹਿਲੇ ਤੁਸੀਂ ਕੁਝ ਹੋਰ ਕਰਦੇ ਸੋ। ਨਹੀਂ ਉਹ ਫਿਰ ਤੁਸੀਂ ਹੋਰ ਮੁੰਡੇ ਨੂੰ ਮਿਲੇ ਮੇਰਾ ਹਮ ਸ਼ਕਲ ਹੋਏਗਾ। ਨਹੀਂ ਜੀ ਤੁਸੀਂ ਮਿਲੇ ਸੀ ਮੈਨੂੰ ਯਾਦ ਹੈ। ਕਿੱਥੇ ਦੀ ਗੱਲ ਕਰ ਰਹੇ ਹੋ ਪਰ ਬਾਗੇ ਜਨਾਹ 'ਚ ਮਿਲੇ ਸੋ। ਮੈਂ ਤਾਂ ਤੁਹਾਨੂੰ ਦੇਖਿਆ ਹੀ ਪਹਿਲੀ ਦਫਾ। ਉਹ ਜਾਣਦੇ ਕਿਉਂ ਝੂਠ ਬੋਲਦੇ ਹੋ? ਝੂਠਾ ਬੜਾ ਕਹਿਣਾ ਕਿ ਤੁਸੀਂ ਨਹੀਂ ਮਿਲੇ ਸਾਨੂੰ ਪਹਿਲਾਂ। ਮੈਂ ਨਹੀਂ ਮਿਲਿਆ ਤੁਹਾਨੂੰ। ਅੱਛਾ ਚਲੋ ਆਪਣੀ ਦੁਕਾਨ ਬਾਰੇ ਦੱਸੋ। ਮੇਰੀ ਦੁਕਾਨ ਮੈਨੂੰ ਇੱਥੇ ਅਰਸਾ ਹੋ ਗਿਆ ਕੰਮ ਕਰਦੇ, ਮੇਰਾ 20 ਸਾਲਾਂ ਦਾ ਤਜਰਬਾ ਹੈਗਾ ਇਸ ਕੰਮ ਦੇ ਵਿੱਚ। ਮੈਨੂੰ ਲੱਗਦਾ ਤੁਹਾਡੀ 20 ਸਾਲ ਉਮਰ ਵੀ ਨਹੀਂ ਹੋਣੀ। ਨਹੀਂ ਨਹੀਂ ਤੁਹਾਨੂੰ ਗਲਤ ਲੱਗ ਰਿਹਾ, ਮੇਰੀ ਏਜ ਬਹੁਤ ਜ਼ਿਆਦਾ ਹੈਗੀ ਪਰ 21 ਲੱਗਦਾ ਕੱਟੋ। ਨਹੀਂ ਨਹੀਂ ਜੀ ਉਮਰ ਖਾਣੇ ਤੇ ਨਹੀਂ ਹੈਗੇ ਤੁਸੀਂ। ਇਹ ਮੇਰੇ ਉਸਤਾਦ ਜੀ ਨੇ, ਉਹਨਾਂ ਕੋਲੋਂ ਪੁੱਛੋ ਮੈਨੂੰ ਇੱਥੇ ਕੰਮ ਕਰਦੇ ਨੂੰ 20 ਸਾਲ ਹੋ ਗਿਆ। ਹਾਂਜੀ ਤੇ ਨਾਜ਼ਰੀਨ ਇਹ ਸੀ ਸਾਡਾ ਅੱਜ ਦਾ ਸ਼ੋਅ। ਅਸੀਂ ਮੁਖਤਲਿਫ ਲੋਕਾਂ ਨੂੰ ਮਿਲੇ ਤੇ ਉਹਨਾਂ ਨੂੰ ਅਖਾਣਾਂ ਬਾਰੇ ਪੁੱਛਿਆ। ਕੁਝ ਲੋਕ ਤੇ ਅਖਾਣਾਂ ਬਾਰੇ ਜਾਣਦੇ ਸਨ, ਕੁਝ ਨੂੰ ਮੇਰੇ ਪੁੱਛੇ ਗਏ ਅਖਾਣ ਦਾ ਮਤਲਬ ਵੀ ਆਂਦਾ ਸੀ, ਲੇਕਿਨ ਕੁਝ ਨੂੰ ਨਾ ਇਹ ਨਹੀਂ ਪਤਾ ਸੀ ਕਿ ਅਖਾਣ ਹੁੰਦੇ ਕੀ ਨੇ। ਤੇ ਅਗਰ ਤੁਹਾਨੂੰ ਪਤਾ ਹੈ ਕਿ ਅਖਾਣ ਕੀ ਹੁੰਦੇ ਨੇ ਜਾਂ ਤੁਹਾਨੂੰ ਕੋਈ ਅਖਾਣ ਆਂਦਾ ਹੈ ਤੇ ਮੇਰੇ ਪੁੱਛੇ ਗਏ ਅਖਾਣ ਦਾ ਮਤਲਬ ਜਾਣਦੇ ਹੋ ਤੇ ਕਮੈਂਟ 'ਚ ਮੈਨੂੰ ਲਾਜ਼ਮੀ ਦੱਸਣਾ। ਫਿਲ ਵਕਤ ਦੇ ਲਈ ਮੈਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।